ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ YouTube, Facebook, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਜੀ ਬਹੁਤ ਧੰਨਵਾਦ ਪ੍ਰਵੀਨ ਜੀ। ਮੇਰੇ ਵੱਲੋਂ ਵੀ ਸਭ ਦੇਖਣ ਵਾਲੇ ਸੁਣਨ ਵਾਲੇ ਸਰੋਤਿਆਂ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਸਵਾਗਤ ਕਰਨੇ ਆ ਅੱਜ ਦੇ ਅਪਡੇਟ ਪਾਕਿਸਤਾਨ 'ਚ। ਜਦੋਂ ਅਮਰੀਕਾ ਦੇ ਵਿੱਚ 24 ਅਕਤੂਬਰ ਸਾਲ 2025 ਦਾ ਦਿਨ ਡੁੱਬ ਰਿਹਾ ਔਰ ਪਾਕਿਸਤਾਨ 'ਚ 25 ਅਕਤੂਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਸਵਾਗਤ ਹੈ। ਇਹ ਬੁਲੇਟਿਨ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਪੇਸ਼ ਕਰਨੇ ਆ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਵੱਧਦੀਆਂ ਖਬਰਾਂ ਹਲੇ। ਪਾਕਿਸਤਾਨ ਅਫਗਾਨਿਸਤਾਨ ਗੱਲਬਾਤ ਦਾ ਦੂਜਾ ਦੌਰ ਇਸਤੰਬੁਲ ਤੁਰਕੀ 'ਚ। ਪਾਕਿਸਤਾਨ ਦਾ ਆਖਣਾ ਹੈ ਕਿ ਜੀ ਵਪਾਰ ਲਈ ਅਫਗਾਨਿਸਤਾਨ ਬਾਰਡਰ ਨਹੀਂ ਖੋਲਾਂਗੇ, ਜਦਕਿ ਅਫਗਾਨਿਸਤਾਨ ਦਾ ਆਖਣਾ ਹੈ ਕਿ ਅਸੀਂ ਚਤਰਾਲ ਤੇ ਦਰਿਆਏ ਡੈਮ ਬਣਾਵਾਂਗੇ। ਜੀ ਬਿਲਕੁਲ ਜੀ, ਇਹ ਮਾਮਲੇ ਐਨ ਉਸ ਵੇਲੇ ਸਾਹਮਣੇ ਆਏ ਨੇ ਜਦੋਂ ਗੱਲਬਾਤ ਹੋਣ ਜਾ ਰਹੀ ਹੈ। ਪਾਕਿਸਤਾਨ ਵੱਲੋਂ ਤਾਂ ਪਹਿਲਾਂ ਜੀ ਦੋ ਟੋਕ ਹੈ ਜਿਹੜਾ ਉਹ ਸ਼ਰਤਾਂ ਰੱਖੀਆਂ ਗਈਆਂ ਕਿ ਇਹ ਹੈ ਇਸ ਤੋਂ ਪਹਿਲੇ ਅਸੀਂ 1900 ਵਾਰ 1 2 10 12 ਵਾਰ ਨਹੀਂ 1900 ਵਾਰ ਆ ਜਿਹੜਾ ਉਹ ਇਹ ਮਾਮਲੇ ਚੁੱਕ ਚੁੱਕੇ ਆ। ਹੁਣ ਇਹ ਸਫੀਰ ਨੂੰ ਸਦਨਾ ਇhtਜਾਜ ਕਰਨਾ ਇਹ ਨਹੀਂ, ਹੁਣ ਅਸੀਂ ਪ੍ਰੈਕਟੀਕਲ ਕਰਾਂਗੇ। ਉਹ ਉਹਨਾਂ ਨੇ ਹਮਲੇ ਕਰਕੇ ਦੱਸ ਵੀ ਦਿੱਤਾ। ਹੁਣ ਇਸਤੰਬੁਲ ਦੇ ਵਿੱਚ ਇਹ ਹੈ ਕਿ ਤੁਰਕੀਆ ਔਰ ਮਿਸਰ ਇਹ ਦੋਵੇਂ ਜ਼ਾਹਰ ਹੈ ਕਿ ਸਾਲਸ ਨੇ ਜਾਂ ਪਰਿਆਦਾਰ ਨੇ ਜਿਹੜੇ ਦੋਵਾਂ ਮੁਲਕਾਂ ਨੂੰ ਕਿਸੇ ਗੱਲ ਤੇ ਲਿਆਉਣਾ ਚਾਹ ਰਹੇ ਨੇ। ਪਾਕਿਸਤਾਨ ਦਾ ਦੋ ਟੋਕ ਕਹਿਣਾ ਹੈ ਕਿ ਪਾਕਿਸਤਾਨੀ ਸ਼ਹਿਰੀਆਂ ਦੇ ਜਾਨੀ ਨੁਕਸਾਨ ਦੇ ਬਦਲੇ ਕੋਈ ਸ਼ੈ ਕਬੂਲ ਨਹੀਂ ਹੈ। ਇਸ ਕਰਕੇ ਹੁਣ ਤੋਂ ਕੁਝ ਘੰਟੇ ਬਾਅਦ ਇਹ ਜਿਹੜਾ ਇਕੱਠ ਇਸਤੰਬੁਲ ਦੇ ਵਿੱਚ ਹੋਏਗਾ ਇਹਨੂੰ ਬੜੀ ਖਾਸ ਅਹਿਮੀਅਤ ਦਿੱਤੀ ਜਾ ਰਹੀ ਹੈ। ਦੂਸਰਾ, ਅਫਗਾਨਿਸਤਾਨ ਨੇ ਇਹ ਐਲਾਨ ਕੀਤਾ ਹੈ ਕਿ ਜੀ ਚਤਰਾਲ ਦਰਿਆ ਜਿਹੜਾ ਕਿ ਪਾਕਿਸਤਾਨ ਚੋਂ ਨਿਕਲਦਾ ਹੈ 428 ਫੁੱਟ ਅੱਗੋਂ ਜਾ ਕੇ ਘੁੰਮ ਕੇ ਫਿਰ ਪਾਕਿਸਤਾਨ ਆਉਂਦਾ ਹੈ। ਯਾਨੀ ਇਸ ਦਰਿਆ ਦਾ ਪਾਣੀ ਹੈ ਜਿਹੜਾ ਉਹ ਪਾਕਿਸਤਾਨ ਵਾਲੇ ਪਾਸੇ ਹੀ ਹੈ। ਹੁਣ ਉਹਨਾਂ ਆਖਿਆ ਕਿ ਜਦੋਂ ਇਹ ਪਾਕਿਸਤਾਨ ਤੋਂ ਅਫਗਾਨਿਸਤਾਨ 'ਚ ਵੜੇਗਾ, ਅਫਗਾਨਿਸਤਾਨ 'ਚ ਕੰਨੜ ਦਰਿਆ ਦੇ ਵਿੱਚ ਵੜੇਗਾ, ਉਸ ਤੋਂ ਬਾਅਦ ਫਿਰ ਅੱਗੇ ਕਾਬਲ ਦਰਿਆ 'ਚ ਪਾਕਿਸਤਾਨ ਜਾ ਕੇ ਪਏਗਾ। ਅਸੀਂ ਕੰਨੜ ਦੀ ਥਾਂ ਦੇ ਉੱਤੇ ਇਸ ਪਾਣੀ ਦੇ ਉੱਤੇ ਡੈਮ ਬਣਾਉਣ ਲੱਗੇ। ਯਾਨੀ ਦਰਿਆ ਹੁਣ ਨਿਕਲੇਗਾ ਪਾਕਿਸਤਾਨ 'ਚੋਂ, ਪਾਕਿਸਤਾਨ ਦੇ ਵਿੱਚੋਂ ਵਗ ਕੇ ਜਾਏਗਾ ਅਫਗਾਨਿਸਤਾਨ। ਅਫਗਾਨਿਸਤਾਨ 'ਚ ਜਦੋਂ ਪਾਕਿਸਤਾਨ 'ਚ ਇਹ ਪਾਣੀ ਆਉਣਾ ਆ ਤੇ ਉਹਦੇ ਉੱਤੇ ਡੈਮ ਬਣੇਗਾ ਔਰ ਉਹ ਡੈਮ ਬਣਾ ਕੇ ਅਸੀਂ ਇਸ ਪਾਣੀ ਨੂੰ ਰੋਕਣ ਲੱਗੇ ਆ। ਇਹਦੇ ਲਈ ਜਿਹੜੇ ਅਫਗਾਨ ਜ਼ਿੰਮੇਦਾਰ ਨੇ ਉਹਨਾਂ ਨੇ ਆਖਿਆ ਹੈ ਕਿ ਜੀ ਅਸੀਂ ਗੈਰ ਮੁਲਕੀ ਜਿਹੜੀਆਂ ਕੰਪਨੀਆਂ ਉਹਨਾਂ ਦੇ ਆਉਣ ਦੀ ਉਡੀਕ ਨਹੀਂ ਕਰਾਂਗੇ। ਜਿਹੜੇ ਲੋਕਲ ਵਸੀਲੇ ਹੈ ਨੇ ਇਹਨੂੰ ਡੈਮ ਨੂੰ ਸ਼ੁਰੂ ਕਰੋ, ਬਣਾਵੋ ਤੇ ਇਹਨੂੰ ਬਸ ਚਾਲੂ ਕਰ ਦੇਵੋ, ਕਿਸੇ ਤਰ੍ਹਾਂ ਇਹ ਪਾਣੀ ਡੱਕ ਦੇਵੋ। ਪਾਕਿਸਤਾਨ ਇਹਨੂੰ ਏਦਾਂ ਵੇਖਦਾ ਹੈ ਕਿ ਇਹ ਇੱਕ ਭਾਰਤੀ ਪ੍ਰੌਕਸੀ ਹੈ ਜਿਹੜੀ ਉਹ ਬਣ ਗਿਆ ਅਫਗਾਨਿਸਤਾਨ। ਭਾਰਤ ਨੇ ਵੀ ਪਾਕਿਸਤਾਨੀ ਦਰਿਆਵਾਂ ਦਾ ਨਰਿੰਦਰ ਮੋਦੀ ਨੇ ਪਾਣੀ ਰੋਕਿਆ। ਹੁਣ ਪਾਕਿਸਤਾਨ 'ਚ ਚਤਰਾਲ ਵਾਲੇ ਪਾਸੇ ਜਿਹੜਾ ਦਰਿਆ ਨਿਕਲ ਕੇ ਫਿਰ ਪਾਕਿਸਤਾਨ 'ਚ ਪੈਂਦਾ ਸੀਗਾ, ਅਫਗਾਨਿਸਤਾਨ ਨੇ ਉਹਦੇ ਤੇ ਕਰਤਾ। ਸੋ ਇਹ ਇੱਕ ਵਾਟਰ ਵਾਰ ਆ ਜਿਹੜੀ ਇਹ ਸ਼ੁਰੂ ਹੋਈ ਪਈ ਹੈ। ਇੱਧਰ ਪਾਕਿਸਤਾਨ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਸੀਗਾ ਕਿ ਜੀ ਸਰਹੱਦ ਖੋਲ ਕੇ ਉਧਰ ਟਮਾਟਰ ਰੁਕੇ ਪਏ ਨੇ, ਪਾਕਿਸਤਾਨ 'ਚ ਸਬਜ਼ੀਆਂ ਦੇ ਮੁੱਲ ਚੜ ਗਏ। ਇਹੋ ਜਿਹੀਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ, ਕਈ ਵਾਰ ਪ੍ਰੋਪੇਗੈਂਡਾ ਲਈ ਸਾਹਮਣੇ ਆਉਂਦੀਆਂ। ਇਹਦੇ 'ਚ ਵੀ ਕੋਈ ਦੂਸਰੀ ਰਾਏ ਨਹੀਂ ਕਿ ਮਹਿੰਗਾਈ ਹੈ ਜਿਹੜੀ ਉਹ ਹੋਈ ਇਹਨਾਂ ਸ਼ਾਵਾਂ ਦੀ ਜਿਹੜੀਆਂ ਅਫਗਾਨਿਸਤਾਨ ਵਾਲੇ ਪਾਸੇ ਆਉਂਦੀਆਂ ਹੈ ਔਰ ਅਫਗਾਨਿਸਤਾਨ ਵਾਲੇ ਪਾਸੇ ਇਹ ਸ਼ਾਵਾਂ ਸਸਤੀਆਂ ਹੋ ਗਈਆਂ ਮਾਰਕੀਟਾਂ 'ਚ। ਪਾਕਿਸਤਾਨ ਨੇ ਇਹ ਕਿਹਾ, ਪਾਕਿਸਤਾਨੀ ਫੋਰਨ ਆਫਿਸ ਦੇ ਤਰਜਮਾਨ ਨੇ ਇਹ ਕਿਹਾ ਆ ਕਿ ਪਾਕਿਸਤਾਨੀ ਜਾਨਾਂ ਦੇ ਬਦਲੇ ਇਹ ਵਪਾਰ ਬਿਲਕੁਲ ਮਨਜ਼ੂਰ ਨਹੀਂ। ਅਸੀਂ ਅਫਗਾਨ ਟ੍ਰੇਡ ਆ ਜਿਹੜਾ ਇਹਨੂੰ ਬੰਦ ਕੀਤਾ ਆ, ਸਰਹੱਦਾਂ ਬੰਦ ਨੇ। ਇਸਤੰਬੁਲ ਹੋਣ ਵਾਲੀ ਜਿਹੜੀ ਗੱਲਬਾਤ ਆ ਉਹਦੇ ਤੋਂ ਬਾਅਦ ਸੋਚਾਂਗੇ ਕਿ ਹਾਂ ਖੋਲਣੀ ਹੈ ਜਾਂ ਨਹੀਂ ਖੋਲਣੀ। ਸੋ ਮਾਮਲੇ ਨੇ ਜਿਹੜੇ ਸਿਰਫ ਭਖੇ ਹੀ ਨਹੀਂ ਕਿ ਗਰਮ ਹੀ ਨੇ। ਪਾਕਿਸਤਾਨ ਨੇ ਹੁਣ ਹਥਿਆਰ ਚੁੱਕ ਲਏ ਨੇ ਕਿ ਠੀਕ ਹੈ ਜਿਹੜੇ ਹਥਿਆਰ ਚੁੱਕ ਕੇ ਇੱਧਰ ਆਉਣਗੇ ਉਹ ਅਗਰ ਇਹ ਕਰਨਗੇ ਤੇ ਅਸੀਂ ਫਿਰ ਉਹਨਾਂ ਦੇ ਟਿਕਾਣੇ ਅਫਗਾਨਿਸਤਾਨ 'ਚ ਜਿੱਥੇ ਵੀ ਹੈ ਨੇ ਕਿਸੇ ਆਜ਼ਾਦੀ ਨੂੰ ਅਸੀਂ ਨਹੀਂ ਮੰਨਦੇ। ਅਸੀਂ ਹਮਲਾ ਕਰਨ ਵਾਲੇ ਨੇ ਜਿਹੜੇ ਉਹਨਾਂ ਨੂੰ ਟਿਕਾਣਿਆਂ ਨੂੰ ਲੱਭ ਕੇ ਔਰ ਅੰਜਾਮ ਤੱਕ ਅਪੜਾ ਕੇ ਰਹਾਂਗੇ। ਠੀਕ ਹੈ। KPK ਦੇ ਇਲਾਕੇ ਟਾਂਗ 'ਚ ਫੌਜ ਨੇ 8 ਅੱਤਗਰਦ ਮਾਰ ਦਿੱਤੇ ਨੇ ਤੇ ਖੁਜ਼ਦਾਰ ਬਲੋਚਿਸਤਾਨ 'ਚ ਅੱਤਗਰਦਾਂ ਨੇ 18 ਮਜ਼ਦੂਰ ਹੋਰ ਚੁੱਕ ਲਏ ਨੇ। ਖਬਰਾਂ ਤੇ ਦੋਵੇਂ ਖਤਰਨਾਕ ਨੇ। ਕੀ ਜਾਣਕਾਰੀ ਮਿਲੀ? ਜਾਣਕਾਰੀ ਇਹ ਹੈ ਜੀ ਕਿ ਟਾਂਗ ਹੈ ਜਿਹੜਾ ਇਹ ਬਾਕਾਇਦਾ ਇੱਕ ਇਲਾਕਾ ਹੈ ਪਾਕਿਸਤਾਨੀ ਸੂਬੇ ਖੈਬਰ ਪਖਤੂਨਖਵਾ ਦਾ ਜਿਹੜਾ ਸਰਹੱਦ ਦੇ ਨਾਲ ਜੁੜਦਾ ਹੈ ਅਫਗਾਨਿਸਤਾਨ ਦੀ। ਹੁਣ ਫੌਜ ਦੀਆਂ ਕਾਰਵਾਈਆਂ ਜਿਹੜੀਆਂ ਇੰਟੈਲੀਜੈਂਸ ਬੇਸ ਨੇ ਇਹ ਵਧਣ ਡਈਆਂ ਨੇ। ਇਹਨਾਂ ਨੂੰ ਵੀ ਭਾਰਤੀ ਪ੍ਰੌਕਸੀ ਜਾਂ ਕਹਿ ਲਵੋ ਕਿ ਭਾਰਤੀ ਸਪਾਂਸਰ ਕਿਹਾ ਜਾ ਰਿਹਾ ਹੈ। ਇਤਲਾਵਾਂ ਲੱਭੀਆਂ ਨੇ ਕਿ ਇੱਕ ਟਿਕਾਣੇ ਦੇ ਉੱਤੇ ਇਹਨਾਂ ਦੇ ਨਾਲ ਮੁਕਾਬਲਾ ਹੋਇਆ ਔਰ ਫੌਜ ਵੱਲੋਂ ਜਿਹੜੀਆਂ ਡੈਡ ਬੋਡੀਆਂ ਇਹਨਾਂ ਅੱਤਗਰਦਾਂ ਦੀਆਂ ਵਿਖਾਈਆਂ ਗਈਆਂ ਉਹਦੇ ਨਾਲ ਹੀ ਲੈਨੋ ਲੈਨ ਅਸਲਾ, ਗੋਲੇ, ਬਰੂਦ, ਮੈਗਜ਼ੀਨ, ਗੋਲੀਆਂ, ਇਹ ਸਾਰੀ ਫੋਟੋਜ ਜਿਹੜੀ ਇਹ ਮੀਡੀਆ ਨੂੰ ਦਿੱਤੀ ਗਈ ਹੈ ਕਿ ਜੇ ਇਹ ਆਮ ਸ਼ਹਿਰੀ ਸਨ, ਪੁਰਅਮਨ ਸਨ, ਇਹ ਇਹਨਾਂ ਕੁਛ ਲੈ ਕੇ ਕਦ ਲਈ ਬੈਠੇ ਆ। ਆਪ ਮਾਰੂ ਜੈਕਟਾਂ ਤੱਕ ਨਿਕਲੀਆਂ ਔਰ ਉਹ ਮੁਕਾਬਲੇ ਦੇ ਵਿੱਚ ਬਕਾਇਦਾ ਉਹਨਾਂ ਦੀਆਂ ਗੋਲੀਆਂ ਦੇ ਨਿਸ਼ਾਨ ਨੇ ਜਿਹੜੇ ਮੁਕਾਬਲੇ ਦੇ ਤੱਕ ਚੱਲਦਾ ਰਿਹਾ ਉਹ ਵੀ ਉਹਨਾਂ ਦੱਸਿਆ। ਇਹਨਾਂ ਦੇ ਕੋਲ ਜਿਹੜਾ ਅਸਲਾ ਇਹਨਾਂ ਦੇ ਸ਼ਰੀਰਾਂ ਦੇ ਉੱਤੇ ਉਹ
ਹੈ ਸੀਗਾ ਵੱਜਾ ਮੁਕਾਬਲਾ ਕਰਦੇ ਲੜਦੇ ਦੌਰਾਨ ਜ਼ਾਹਿਰ ਹੈ ਕਿ ਹਥਿਆਰ ਤੇ ਚੁੱਕੇ ਹੁੰਦੇ, ਉਹ ਵੀ ਸਾਰੇ ਵਿਖਾਏ ਗਏ ਆ। ਇਹ ਕਾਰਵਾਈ ਤੇ ਨਿੱਕੀ ਹੈ ਪ੍ਰਵੀਨ, ਪਰ ਉਧਰ ਬਲੋਚਿਸਤਾਨ 'ਚ ਆਉਣ ਵਾਲੀਆਂ ਇਤਲਾਹਾਂ ਨੇ ਜਿਹੜੀਆਂ ਉਹ ਖਤਰਨਾਕ ਨੇ। ਹਜੇ ਤੱਕ ਤੁਸੀਂ ਦੱਸਿਆ ਕਿ 18 ਮਜ਼ਦੂਰ ਹੋਰ ਚੁੱਕ ਲਏ ਗਏ, ਬਿਲਕੁਲ ਜੀ ਹੋਰ ਚੁੱਕ ਲਏ ਗਏ। ਇਹ 18 ਮਜ਼ਦੂਰ ਇਕੱਠੇ ਚੁੱਕੇ ਗਏ ਨੇ ਬਲੋਚਿਸਤਾਨ ਦੇ ਇਲਾਕੇ ਖੁਜ਼ਦਾਰ 'ਚੋਂ, ਜਿੱਥੇ ਇੱਕ ਸਾਈਟ ਦੇ ਉੱਤੇ ਕੰਮ ਕਰਨ ਦੇ ਸਨ। ਉੱਥੇ ਨਾ ਸਿਰਫ ਇਹਨਾਂ ਮਜ਼ਦੂਰਾਂ ਨੂੰ ਚੁੱਕਿਆ ਗਿਆ, ਬਲਕਿ ਇਹਨਾਂ ਦੀਆਂ ਸਾਰੀਆਂ ਗੱਡੀਆਂ ਨੇ ਜਿਹੜੀਆਂ ਉਹਨਾਂ ਨੂੰ ਅੱਗਾਂ ਲਾ ਦਿੱਤੀਆਂ ਗਈਆਂ। ਇਹਨਾਂ ਦੀ ਜਿੰਨੀ ਮਸ਼ੀਨਰੀ ਸੀ ਜਿਹਦੇ ਨਾਲ ਪਹਾੜ ਤੋੜਨ ਦੇ ਸੀ ਜਾਂ ਕੰਮ ਕਰਨ ਦੇ ਸੀ, ਉਸ ਮਸ਼ੀਨਰੀ ਨੂੰ ਵੀ ਅੱਗ ਲਾਈ ਗਈ ਹੈ। ਇਹ ਇੱਕ ਵੱਡਾ ਮਾਮਲਾ ਜਿਹੜਾ ਇਹ ਵਾਪਰਿਆ ਆ ਖੁਜ਼ਦਾਰ ਸ਼ਹਿਰ ਦੇ ਵਿੱਚ ਜਾਂ ਉਥੋਂ ਦੀ ਇੱਕ ਸਾਈਟ ਦੇ ਉੱਤੇ। ਇਹ ਹੁਣ ਅਗਵਾ ਦਾ ਦੂਜਾ ਵੱਡਾ ਮਾਮਲਾ, ਕਿਉਂਕਿ ਇਸੇ ਇਲਾਕੇ ਦੇ ਵਿੱਚ ਸਿਕਿਉਰਿਟੀ ਦੇ ਖਤਰੇ ਜਿਹੜੇ ਪਹਿਲਾਂ ਹੈ ਨੇ, ਔਰ ਪਾਕਿਸਤਾਨੀ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਅਸੀਂ ਮਟਕੂ ਠੱਪਿਆ ਜੀ। 80 ਕਿਲੋਮੀਟਰ ਤੱਕ ਦਾ ਜਿਹੜਾ ਇਲਾਕਾ ਕਲੇੜੀ, ਉਹਦੇ ਵਿੱਚ ਇਹ ਮਾਮਲੇ ਹੋਏ। ਇਸ ਤੋਂ ਪਹਿਲਾਂ ਇਤਰਾਵਾਂ ਲੱਭਣ ਡਈਆਂ ਨੇ ਕਿ ਇਹਨਾਂ 18 ਮਜ਼ਦੂਰਾਂ ਦੇ ਚੁੱਕੇ ਜਾਣ ਤੋਂ ਬਾਅਦ ਹੁਣ ਕੁੱਲ ਚੁੱਕੇ ਗਏ ਮਜ਼ਦੂਰ ਨੇ ਜਿਹੜੇ, ਉਹਨਾਂ ਦੀ ਗਿਣਤੀ 27 ਹੋ ਗਈ ਹੈ। ਕੁਝ ਮਜ਼ਦੂਰ ਇਸ ਤੋਂ ਪਹਿਲਾਂ 2 ਕਾਰਵਾਈਆਂ ਹੋਈਆਂ ਸਨ, ਇੱਕ 7 ਚੁੱਕੇ ਗਏ ਸਨ ਔਰ ਇੱਕ ਥਾਂ ਤੋਂ ਕਹਿ ਲਵੋ ਕਿ 4 ਚੁੱਕੇ ਗਏ ਸਨ। ਉਹ ਜਿਹੜੇ ਕੁੱਲ ਮਿਲਾ ਕੇ 27 ਮਜ਼ਦੂਰ ਨੇ, ਇਹ ਹੁਣ ਤੱਕ ਚੁੱਕੇ ਗਏ ਨੇ, ਜਿਨ੍ਹਾਂ ਚੋਂ ਮਜ਼ਦੂਰਾਂ ਦੇ ਚੁੱਕੇ ਜਾਣ ਦੀ ਵੱਡੀ ਗਿਣਤੀ ਇਹ ਆ। ਆਖਿਆ ਜਾ ਰਿਹਾ ਕਿ ਇਹਨਾਂ ਮਜ਼ਦੂਰਾਂ ਦੇ ਵਿੱਚ ਸਿੰਧ ਤੋਂ ਵੀ ਨੇ, ਪੰਜਾਬ ਤੋਂ ਵੀ ਨੇ। ਹੁਣ ਕਿੰਨੀ ਗਿਣਤੀ ਹੈ ਹਜੇ ਤੱਕ ਸਰਕਾਰ ਖਬਰ ਰੋਕਣ ਡਈ ਹੈ, ਸਾਹਮਣੇ ਨਹੀਂ ਆਉਣ ਦੇਣ ਡਈ। ਨਹੀਂ ਤੇ ਜ਼ਾਹਿਰ ਹੈ ਕਿ ਪੰਜਾਬੀਆਂ ਦੀਆਂ ਪਹਿਲਾਂ ਵੀ ਲਾਸ਼ਾਂ ਹੁੰਦੀਆਂ, ਪਰ ਇਹ ਜਿਹੜੇ ਮਜ਼ਦੂਰ ਇਹਨਾਂ ਤਿੰਨਾਂ ਮਾਮਲਿਆਂ ਦੇ ਵਿੱਚ ਚੁੱਕੇ ਗਏ, ਜਿਹੜੀ ਕੁੱਲ ਗਿਣਤੀ 27 ਹੈ। ਆਖਿਆ ਜਾ ਰਿਹਾ ਕਿ ਐਰਕੀ ਸਿੰਧੀ ਇਹਦੇ ਚ ਬਹੁਤੇ ਨੇ ਤੇ ਦੂਜਾ ਨੰਬਰ ਹੈ ਜਿਹੜਾ ਉਹ ਪੰਜਾਬੀਆਂ ਦਾ। ਜਾਨ ਜਿਹੜੀ ਵੀ ਹੈ, ਭਾਵੇਂ ਸਿੰਧੀ ਦੀ ਹੈ, ਭਾਵੇਂ ਪੰਜਾਬੀ ਦੀ, ਭਾਵੇਂ ਪਠਾਨ ਦੀ, ਉਹ ਕੀਮਤੀ ਹੈ, ਜਿਹੜੀ ਪਾਕਿਸਤਾਨੀ ਹੈ। ਪਰ ਇਹ ਇੱਕ ਮਾਮਲਾ ਜਿਹੜਾ ਹੈ ਇਹ ਇੱਥੇ ਸਰਕਾਰ ਦੇ ਹੱਥੋਂ ਵਸੋਂ ਬਾਹਰ ਲੱਗਦਾ ਹੈ, ਔਰ ਪਾਬੰਦੀ ਲੱਗੀਆਂ ਤਨਜ਼ੀਮਾਂ ਅਤਗਰਦ ਬਲੋਚਿਸਤਾਨ 'ਚ ਤਗੜੇ ਨਜ਼ਰ ਆਉਂਦੇ ਜੀ। ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਦਾ ਸ਼ਨਾਖਤੀ ਕਾਰਡ ਬੈਨ, ਪਾਸਪੋਰਟ ਕੈਂਸਲ ਤੇ ਬੈਂਕ ਖਾਤੇ ਬੰਦ ਕਰ ਦਿੱਤੇ ਗਏ ਨੇ। ਸੁਣਿਆ ਹੈ ਕਿ ਸਭ ਕੁਝ ਅਦਾਲਤੀ ਹੁਕਮ ਤੇ ਹੋਇਆ ਹੈ। ਜੀ ਬਿਲਕੁਲ। ਨਵੰਬਰ 2024 ਦਾ ਇੱਕ ਮੁਕੱਦਮਾ ਸੀਗਾ ਜਿਹਦੇ 'ਚ ਇਹ ਇਸਲਾਮਾਬਾਦ ਦੀ ਇੱਕ ਅਦਾਲਤ ਆ ਰਾਵਲਪਿੰਡੀ ਦੀ, ਅਤਗਰਦੀ ਨੂੰ ਰੋਕਣ ਵਾਲੀ ਜਾਂ ਅਤਗਰਦੀ ਦੇ ਕੇਸਾਂ ਦਾ ਫੈਸਲਾ ਸੁਣਾਉਣ ਵਾਲੀ, ਉਹਦੇ ਤੇ ਇਨਸਾਫ ਦੇਣ ਵਾਲੀ। ਉਹਨਾਂ ਵੱਲੋਂ 24 ਨਵੰਬਰ 2024 ਦਾ, ਯਾਨੀ ਜਦੋਂ ਇਮਰਾਨ ਖਾਨ ਨੂੰ ਛਡਾਉਣ ਵਾਸਤੇ ਇੱਕ ਇhtਜਾਜ ਸੂਬਾ ਖੈਬਰ ਪਖਤੂਨਖਵਾ ਤੋਂ ਤੁਰਿਆ, ਫਿਰ ਇਸਲਾਮਾਬਾਦ 'ਚ ਗੋਲੀ ਚੱਲੀ, 600 ਤੋਂ ਵੱਧ ਹਲਾਕਤਾਂ ਨੇ ਜਿਹੜੀਆਂ ਅੱਜ ਤੱਕ ਤਹਿਰੀਕ ਇਨਸਾਫ ਕਲੇਮ ਕਰਨ ਡਈ ਹੈ। ਅੱਜ ਤੱਕ ਉੱਥੇ ਗਵਾਚੇ ਲੋਕ ਨੇ ਜਿਹੜੇ ਉਹ ਨਹੀਂ ਲੱਭੇ, ਨਾ ਇਹ ਪਤਾ ਉਹ ਜੀਂਦੇ ਨੇ ਕਿ ਮੋਏ ਨੇ। ਇਮਰਾਨ ਖਾਨ ਦੀ ਰਿਹਾਈ ਵੀ ਨਾ ਹੋਈ, ਗ੍ਰਿਫਤਾਰੀਆਂ ਵੱਡੀ ਗਿਣਤੀ ਦੇ ਵਿੱਚ ਹੋਈਆਂ। ਫਿਰ ਲੋਕਾਂ ਉਸ ਮੁਕੱਦਮੇ ਦੇ ਵਿੱਚ ਅਲੀਮਾ ਖਾਨ ਹੋਣਾ ਦਾ ਵੀ ਨਾਂ ਸੀ। ਇਸ ਮੁਕੱਦਮੇ 'ਚ ਅਲੀਮਾ ਖਾਨ ਲਗਾਤਾਰ ਅਦਾਲਤ ਪੇਸ਼ ਨਹੀਂ ਸੀ ਹੋਣ ਡਈਆਂ। ਇਹ ਵੀ ਆਖਣਾ ਪਾਰਟੀ ਜ਼ਰੀਆਂ ਦਾ ਕਿ ਇਸ ਮੁਕੱਦਮੇ ਜਦੋਂ ਉਹ ਪੇਸ਼ ਹੁੰਦੀ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਜਾਣਾ ਸੀ, ਹੋਰ ਮੁਕੱਦਮੇ ਪਾਏ ਜਾਣੇ ਸੀਗੇ। ਲਗਾਤਾਰ ਪੇਸ਼ ਨਾ ਹੋਣ ਤੇ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਇਸ ਸ਼ਨਾਖਤੀ ਕਾਰਡ ਦੇ ਉੱਤੇ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਹੋਏਗੀ, ਯਾਨੀ ਇਹ ਸ਼ਨਾਖਤੀ ਕਾਰਡ ਜਿਹੜਾ ਫਰੀਜ਼ ਕਰ ਦਿੱਤਾ ਗਿਆ ਆ। ਇਹ ਹੋਣਾ ਨਾ ਹੋਣਾ ਇੱਕ ਬਰਾਬਰ ਆ। ਪਾਸਪੋਰਟ ਆ ਜਿਹੜਾ ਉਹਨੂੰ ਕੈਂਸਲ ਕਰ ਦਿੱਤਾ ਗਿਆ ਹੈ ਕਿ ਇਸ ਪਾਸਪੋਰਟ ਦੇ ਉੱਤੇ ਹੁਣ ਪਾਕਿਸਤਾਨ ਤੋਂ ਬਾਹਰ ਸਫ਼ਰ ਨਹੀਂ ਹੋ ਸਕੇਗਾ, ਨਾ ਇਹਨੂੰ ਲੀਗਲ ਤੌਰ ਤੇ ਵਰਤਿਆ ਜਾ ਸਕੇਗਾ। ਲੀਮਾ ਖਾਨ ਦੇ ਜਿੰਨੇ ਬੈਂਕ ਖਾਤੇ ਨੇ, ਉਹਨਾਂ 'ਚ ਜਿੰਨੇ ਕਰੋੜ ਰੁਪਇਆ ਆ, ਉਹ ਸਾਰਾ ਫਰੀਜ਼ ਕਰ ਦਿੱਤਾ ਗਿਆ ਕਿ ਉਥੋਂ ਇਹ 1 ਰੁਪਈਆ ਨਹੀਂ ਕਢਾ ਸਕਦੀ, ਕਿਉਂਕਿ ਇਹਨੇ ਅਦਾਲਤੀ ਬੇਅਦਬੀ ਕੀਤੀ ਹੈ। ਬਹਾਨਾ ਤੇ ਇਹ ਹੈ, ਇਸ ਤੋਂ ਪਹਿਲਾਂ ਵਾਸਤੇ ਆਪਸ ਦੀਆਂ ਗੱਲਾਂ ਨੇ, ਹੋਰ ਵੀ ਸਿਆਸਤਦਾਨ ਹੈ ਨੇ, ਉਹਨਾਂ ਨੂੰ ਵੀ ਇਹ ਕੰਮ ਹੁੰਦੇ ਰਹੇ ਨੇ। ਇਹੋ ਜਿਹੀਆਂ ਬੇਅਦਬੀਆਂ ਦੇ ਉੱਤੇ ਦੀਆਂ ਸਖਤ ਸਜ਼ਾਵਾਂ ਵੇਖੀਆਂ ਨਹੀਂ ਤਾਰੀਖ 'ਚ ਅਸੀਂ, ਪਰ ਐਰਕੀ ਅਦਾਲਤ ਨੇ ਇਹ ਜੇ ਮਿਸਾਲ ਬਣਾਇਆ ਤੇ ਅਸੀਂ ਉਮੀਦ ਰੱਖਨੇ ਆ ਕਿ ਇਨਸਾਫ ਦਾ ਪੱਲਾ ਤੇ ਫਿਰ ਪੱਧਰਾ ਹੁੰਦਾ, ਫਿਰ ਬਾਕੀਆਂ ਵਾਸਤੇ ਵੀ ਇਦਾਂ ਹੋਏਗਾ। ਪਿਛਲੇ ਜਿਹੜੇ ਪਾਕਿਸਤਾਨ ਬਣਨ ਤੋਂ ਲੈ ਕੇ ਹੁਣ ਤੱਕ ਦੇ ਹਾਲਾਤ ਨੇ, ਉਹਨਾਂ 'ਚ ਤੇ ਇਹ ਨਹੀਂ ਵੇਖਿਆ, ਅੱਗੇ ਵੇਖੋ ਕੀ ਬਣਦਾ ਹੈ। ਜੀ ਮਸੂਦ, ਅਸੀਂ ਕੱਲ ਦੱਸਿਆ ਸੀ ਕਿ ਕੱਚੇ ਦੇ ਡਾਕੂਆਂ ਨੇ ਸਿੰਧ ਸਰਕਾਰ ਅੱਗੇ ਸਰੈਂਡਰ ਕਰ ਦਿੱਤਾ ਹੈ, ਪਰ ਪੰਜਾਬ ਤੋਂ ਜਦੋਂ ਸਿੰਧ ਵੱਲ ਵੜੀਏ ਤੇ ਪਹਿਲਾ ਜ਼ਿਲ੍ਹਾ ਹੈਗਾ ਸਖਰ। ਇੱਥੇ ਜਨਾਬ ਡਾਕੂਆਂ ਦਾ ਚੰਗਾ ਰਾਜ ਤੇ ਲੁੱਟਮਾਰ ਦੇ ਇਹ ਹਾਲਾਤ ਨੇ ਕਿ ਸਖਰ ਮੋਟਰਵੇ ਵੀ ਮਹਿਫੂਜ਼ ਨਹੀਂ। ਹੁਣ ਸੁਣਨ 'ਚ ਇਹ ਆ ਰਿਹਾ ਜੀ ਪੁਲਿਸ ਦੀ ਨਿਗਰਾਨੀ ਦੇ ਵਿੱਚ ਗੱਡੀਆਂ ਜਿਹੜੀਆਂ ਉਹਨਾਂ ਨੂੰ ਕੱਢਿਆ ਜਾ ਰਿਹਾ। 71 ਨੇ ਸਰੈਂਡਰ ਕੀਤਾ ਹੈ ਨਾ, ਉਹ ਬਾਕੀ ਜਿਹੜੇ ਹਜ਼ਾਰਾਂ ਲੱਖਾਂ ਨੇ ਉਹਨਾਂ ਨੇ ਤਾਂ ਨਹੀਂ ਕੀਤਾ, ਉਹ ਤੇ ਆਪਣਾ ਕੰਮ ਕਰਨ ਦੇ ਨੇ। ਬਿਲਕੁਲ ਜੀ। ਇਹ ਸਿੰਧ ਦਾ, ਪੰਜਾਬ ਤੋਂ ਜਦੋਂ ਪ੍ਰਵੀਨ ਸਿੰਧ 'ਚ ਵੜੀਏ ਤੇ ਪਹਿਲਾ ਇਲਾਕਾ ਜਿਹੜਾ ਉਹ ਇਹੋ ਹੀ ਸਖਰ ਆਂਦਾ ਆ। ਸਖਰ ਵਾਲਾ ਪੁਲ, ਵੱਡਾ ਪੁਲ ਜਿਹੜਾ, ਇਹ ਹੁਣ ਇਹਨਾਂ ਡਾਕੂਆਂ ਨੇ ਏਡਾ ਅੱਤ ਮਚਾਇਆ ਹੈ ਕਿ ਮੋਟਰਵੇ ਵਰਗੀ ਸੜਕ, ਜਿਹੜੇ ਪਾਕਿਸਤਾਨ ਗਏ ਨੇ, ਜਿਹੜੇ ਫਿਰੇ ਨੇ ਉੱਥੇ, ਉਹ ਦੱਸਦੇ ਨੇ ਕਿ ਲਾਹੌਰੋਂ ਤੁਸੀਂ ਪਾਕਪਤਨ ਸ਼ਰੀਫ ਵੱਲ ਜਾਓ, ਬਾਬੇ ਫਰੀਦ ਦੀ ਢੇਰੀ ਵਾਲੀ ਜਾਂ ਕਿਸੇ ਵੀ ਗੁਰੂ ਘਰ ਵੱਲ ਜਾਓ, ਤੇ ਇਹ ਮੋਟਰਵੇ ਸਭ ਤੋਂ ਮਿਸਾਲੀ ਸੜਕ ਆ ਪਾਕਿਸਤਾਨ ਦੀ। ਸਿੰਧ ਦੇ ਵਿੱਚ ਇਹ ਹੁਣ ਬਣੀ ਕਿਉਂਕਿ ਚੀਨ ਦੇ ਨਾਲ ਸੀਪੈਕ ਕੋਰੀਡੋਰ ਆ ਜਿਹੜਾ, ਉਹਦੇ ਤਹਿਤ ਮੋਟਰਵੇ ਪੂਰੀ ਕੀਤੀ ਜਾ ਰਹੀ। ਪਰ ਜਦੋਂ ਉੱਥੇ ਸਖਰ ਵੜਦੇ ਨੇ ਡਾਕੂਆਂ ਨੇ, ਵੱਡੇ ਵੱਡੇ ਦਰਖਤ ਨੇ ਜਿਹੜੇ ਉਹ ਵੱਢ ਕੇ ਸੁੱਟੇ ਹੁੰਦੇ ਨੇ, ਕਿਸੇ ਨਾ ਕਿਸੇ ਤਰ੍ਹਾਂ ਉੱਥੇ ਕਿੱਲ ਸੁੱਟ ਦੇਣਗੇ। ਜਦੋਂ ਉਹ ਗੱਡੀਆਂ ਨੇ ਜਿਹੜੀਆਂ ਬੇਕਾਬੂ ਹੋਣੀਆਂ, ਉਦੋਂ ਉਹਨਾਂ ਨੂੰ ਲੁੱਟ ਲਿਆ ਜਾਂਦਾ ਆ, ਫੈਮਲੀਜ਼ ਨੂੰ ਲੁੱਟ ਜਾਇਆ। ਇਹ ਸਿਰਫ ਇਹ ਨਹੀਂ ਕਿ ਕਾਰਾਂ ਬੱਸਾਂ ਜੋ ਵੀ ਆਉਣ ਡਿਆ ਉੱਥੇ ਹਾਲਾਤ ਸੀਗਾ। ਹਾਲਾਤ ਇੰਨੇ ਕਿ ਵਿਗੜ ਗਏ ਕਿ ਹੁਣ ਸਿੰਧ ਪੁਲਿਸ ਦੀ ਨਿਗਰਾਨੀ ਦੇ ਵਿੱਚ 8 ਗੱਡੀਆਂ ਨੇ ਜਿਹੜੀਆਂ 24 ਘੰਟੇ
ਪਹਿਲਾਂ ਤੇ ਉਹ ਰਾਤ ਨੂੰ ਲੁੱਟਦੇ ਸੀ, ਫਿਰ ਦਿਨੇ ਲੁੱਟਣਾ ਸ਼ੁਰੂ ਹੋ ਗਏ, ਇੰਨਾ ਹਨੇਰ ਮਚਿਆ। ਹੁਣ ਉਹ 8 ਗੱਡੀਆਂ ਦਾ ਸਕੁਆਡ, ਯਾਨੀ ਬਿਲਕੁਲ ਜਦੀਦ ਵੈਪਨਸ ਦੇ ਨਾਲ 8 ਪੁਲਿਸ ਵਾਲਿਆਂ ਦੀਆਂ ਭਰੀਆਂ ਗੱਡੀਆਂ ਹੁੰਦੀਆਂ, 1 ਘੰਟਾ ਟ੍ਰੈਫਿਕ ਖੜੀ ਕੀਤੀ ਜਾਂਦੀ ਹੈ। ਫਿਰ 1 ਘੰਟਾ ਜਿੰਨੀਆਂ ਉਹ ਗੱਡੀਆਂ ਇਕੱਠੀਆਂ ਹੋ ਜਾਂਦੀਆਂ, ਇੱਕ ਉਹਨਾਂ ਦੇ ਅੱਗੇ ਲੱਗਦੀ ਹੈ, ਇੱਕ ਪਿੱਛੇ ਲੱਗਦੀ ਹੈ, ਇੱਕ ਵਿਚਕਾਰ ਹੁੰਦੀ ਹੈ, 3-4 ਗੱਡੀਆਂ ਲੈ ਕੇ ਉਹਨਾਂ ਨੂੰ ਉਸ 25 ਕਿਲੋਮੀਟਰ ਏਰੀਆ ਤੋਂ ਬਾਹਰ ਕੱਢਦੀਆਂ। ਮਤਲਬ ਕਿ ਉਹ 25 ਕਿਲੋਮੀਟਰ ਏਰੀਆ ਡਾਕੂ ਜ਼ੋਨ ਆ। ਉੱਥੇ ਤੁਸੀਂ ਇੱਕ ਵਾਰ ਵੜ ਗਏ, ਤੁਸੀਂ ਬਚ ਕੇ ਨਹੀਂ ਨਿਕਲਣਾ, ਉਹ ਸਰਕਾਰ ਤੁਹਾਨੂੰ ਬਚਾ ਨਹੀਂ ਸਕਦੀ, ਔਰ ਰਸੀਦ ਪਰਚੇ ਤੇ ਕੁਝ ਲੱਭਣਾ ਨਹੀਂ ਗਿਆ ਹੈ। ਸੋ ਲੋਕਾਂ ਨੇ ਇਹ ਸ਼ਿਕਾਇਤਾਂ ਕੀਤੀਆਂ। ਸੁਣਿਆ ਇਹ ਆ ਕਿ ਕੁਝ ਸਿਆਸਤਦਾਨ ਨੇ ਜਿਹੜੇ ਉਹ ਵੀ ਲੁੱਟੇ ਗਏ। ਜਦੋਂ ਤੋਂ ਬਾਅਦ ਉਹਨਾਂ ਕਿਹਾ ਗਿਆ ਇਹ ਕੀ ਸਾਨੂੰ ਵੀ, ਫਿਰ ਉਸ ਤੋਂ ਬਾਅਦ ਆਮ ਬੰਦੇ ਦਾ ਖਿਆਲ ਆਇਆ ਤੇ ਹੁਣ ਆਖਿਆ ਕਿ 1 ਘੰਟੇ ਚ ਪਹਿਲਾਂ ਟ੍ਰੈਫਿਕ ਇਕੱਠੀ ਕੀਤੀ ਜਾਂਦੀ ਹੈ, ਫਿਰ ਇੱਕ ਗੱਡੀ ਅੱਗੇ ਲੱਗਦੀ ਹੈ, ਇੱਕ ਵਿਚਕਾਰ ਲੱਗਦੀ ਹੈ, ਇੱਕ ਸੱਜੇ ਖੱਬੇ ਤੇ ਇੱਕ ਪਿੱਛੇ, ਤੇ ਫਿਰ ਉਸ ਕਾਫਲੇ ਨੂੰ ਕੱਢ ਕੇ ਉਹ ਵਾਪਸ ਆਉਂਦੇ ਨੇ। ਵਾਪਸ ਜਦੋਂ 25 ਕਿਲੋਮੀਟਰ ਉਹਨਾਂ ਨੂੰ ਕੱਢ ਕੇ ਆਉਂਦੇ ਨੇ ਤੇ ਫਿਰ ਅਗਲੀ ਟ੍ਰੈਫਿਕ ਇਕੱਠੀ ਹੋਈ ਹੁੰਦੀ ਹੈ, ਉਹਨੂੰ ਅਗਲਾ ਸਕੁਆਡ ਲੈ ਕੇ ਜਾਂਦਾ ਤੇ 24 ਘੰਟੇ 'ਚ ਇਹ ਕੰਮ ਜਿਹੜਾ ਇਹ ਚੱਲ ਰਿਹਾ ਆ। ਇਥੋਂ ਅੰਦਾਜ਼ਾ ਲਾ ਲਵੋ ਕਿ ਕੁਛ ਤਾਕਤਵਰ ਡਾਕੂ ਨੇ ਜਿਹੜੇ ਉਹ ਕੇਸ ਹੱਦ ਤੱਕ ਅੱਗੇ ਨੇ ਕਿ ਕਾਨੂੰਨ ਦੀ ਵੀ ਪਹੁੰਚ ਔਰ ਖਿੱਚ ਤੋਂ ਔਰ ਫੜ ਤੋਂ ਬਾਹਰ ਦੂਰ ਹੋਏ ਪੈਣ। ਬਿਲਕੁਲ ਜੀ। ਸੁਣਿਆ ਸੀ ਲਾਹੌਰ 'ਚ ਬਸੰਤ ਮਨਾਈ ਜਾਏਗੀ, ਪਰ ਆਈਜੀ ਪੰਜਾਬ ਦਾ ਆਖਣਾ ਹੈ ਕਿ ਨਹੀਂ ਜੀ ਇਦਾਂ ਦਾ ਕੋਈ ਕੰਮ ਨਹੀਂ ਹੁੰਦਾ। ਜੀ ਬੋਕਾਟਾ ਦੀਆਂ ਆਵਾਜ਼ਾਂ ਨੇ ਜਿਹੜੀਆਂ ਉਹ ਨਹੀਂ ਨਿਕਲਦੀਆਂ ਦਿਸਦੀਆਂ ਪਾਕਿਸਤਾਨ ਤੋਂ। ਔਰ ਸੂਬਾ ਵਜ਼ੀਰ ਨੇ ਜਿਹੜੀਆਂ ਉਜ਼ਮਾ ਬੁਖਾਰੀ ਹੋਣੇ, ਉਹਨਾਂ ਨੇ ਆਖਿਆ ਸੀਗਾ ਕਿ ਲਾਹੌਰ ਦੇ ਕੁਝ ਇਲਾਕਿਆਂ ਦੇ ਵਿੱਚ ਬਸੰਤ ਮਨਾਉਣ ਦੀ ਇਜਾਜ਼ਤ ਦੇਣ ਬਾਰੇ ਸੋਚਣ ਨੇ, ਜਿਹਦੇ ਚ ਅੰਦਰੂਨੇ ਲਾਹੌਰ ਸੀਗਾ, ਭਾਟੀ, ਲਵਾਰੀ, ਸ਼ਾਲਮੀ, ਦਿੱਲੀ ਗੇਟ, ਇਹ ਅੰਦਰੂਨੇ ਲਾਹੌਰ ਦੇ ਏਰੀਆਜ਼ ਨੇ ਜਿਹੜੇ। ਇਸੇ ਤਰ੍ਹਾਂ ਆਖਿਆ ਜਾ ਰਿਹਾ ਸੀਗਾ ਕਿ ਇਹਨੂੰ ਥੋੜਾ ਜਿਹਾ ਐਕਸਟੈਂਡ ਕਰਕੇ ਅਸੀਂ ਚਾਹ ਰਹੇ ਹਾਂ ਕਿ ਜਿਹੜੇ ਪੜ੍ਹੇ ਲਿਖੇ ਏਰੀਆ ਜਿਸ ਤਰ੍ਹਾਂ ਡਿਫੈਂਸ ਹੈ, ਬਹਿਰੀਆ ਟਾਊਨ, ਹਾਊਸਿੰਗ ਸੁਸਾਇਟੀਆਂ, ਗੁਲਬਰਗਾ, ਇਹਨਾਂ ਲਈ ਰੇਸ ਕੋਰਸ ਪਾਰ ਕਰ ਦਿੱਤਾ ਜਾਏ, ਪਰ ਸਖਤੀ ਕੀਤੀ ਜਾਏ ਕਿ ਧਾਤੀ ਤਾਰ ਔਰ ਤੰਦੀ ਔਰ ਉਹ ਜਿਹੜੀ ਇਨਸਾਨੀ ਗਲ ਤੇ ਫਿਰ ਕੇ ਤੇ ਮਣਕਾ ਲਾ ਦਿੰਦੀਆਂ ਇਹੋ ਜਿਹੀਆਂ ਡੋਰਾਂ ਨਾ ਹੋਣ। ਔਰ ਇੱਕ ਤਿਉਹਾਰ ਜਿਹੜਾ 2007 ਚ ਪਾਕਿਸਤਾਨ ਚ ਬੈਨ ਹੋਇਆ, 2003 ਚ ਸ਼ਾਇਦ ਹੋਇਆ, ਇਹ ਸਮਝ ਲਓ ਕਿ ਹੁਣ ਵੀ ਸਾਲ 2 ਦੇ ਆંકੜਿਆਂ ਤੋਂ ਉੱਤੇ ਹੋ ਗਿਆ, ਉਹ ਬਹਾਲ ਹੁੰਦਾ ਕੁਝ ਨਜ਼ਰ ਆ ਰਿਹਾ ਸੀਗਾ ਕਿ ਸ਼ਾਇਦ ਅਸਮਾਨਾਂ ਤੇ ਗੁੱਡੀਆਂ, ਪਤੰਗਾਂ, ਪੇਚੇ ਇਹ ਨਜ਼ਰ ਆਉਣਗੇ। ਪਰ ਕੱਲ ਆਈਜੀ ਪੰਜਾਬ ਡਾਕਟਰ ਉਸਮਾਨ ਅਨਵਰ ਹੋਣਾ ਨੇ ਆਖਿਆ ਕਿ ਜੀ ਬਸੰਤ ਦੀ ਕੋਈ ਇਜਾਜ਼ਤ ਨਹੀਂ। ਜਾਂ ਤੇ ਪੰਜਾਬ ਸਰਕਾਰ ਦੇ ਨਾਲ ਉਹਨਾਂ ਦੀ ਕੋਆਰਡੀਨੇਸ਼ਨ ਨਹੀਂ ਗਈ ਹੈ, ਤੇ ਜਾਂ ਉਹਨਾਂ ਨੇ ਫਿਰ ਆਪਣੇ ਮਰਤਬੇ 'ਚ ਭੂਤਰ ਕੇ ਇਹ ਗੱਲ ਦਿੱਤੀ। ਜਿਹੜੀ ਸੂਬਾ ਵਜ਼ੀਰ ਨੇ ਇਨਫੋਰਮੇਸ਼ਨ ਦੀਆਂ, ਉਹਨਾਂ ਦਾ ਤੇ ਇਹ ਆਖਣਾ ਕਿ ਅਸੀਂ ਸੋਚ ਰਹੇ ਹਾਂ, ਔਰ ਜਿਹੜੀਆਂ ਸਰਕਾਰੀ ਦਸਤਾਵੇਜ਼ਾਂ ਸਾਹਮਣੇ ਆਈਆਂ ਨੇ ਉਹਨਾਂ 'ਚ ਸਰਕਾਰ ਸੀਰੀਅਸ ਨਜ਼ਰ ਆਉਂਦੀ ਹੈ ਬਸੰਤ ਦੀ ਇਜਾਜ਼ਤ ਦੇਣ ਦੀ। ਕੁਝ ਜ਼ਾਬਤਿਆਂ ਦੇ ਨਾਲ, ਕੁਝ ਅਸੂਲਾਂ ਦੇ ਨਾਲ, ਠੀਕ ਹੈ, ਉਹਨਾਂ ਨੂੰ ਮੰਨਣਾ ਵੀ ਚਾਹੀਦਾ ਹੈ। ਪਰ ਇਹ ਹੁਣ ਜਿਹੜਾ ਆਖਿਆ ਕਿ ਜੀ ਜਿਹੜਾ ਗੁੱਡੀ ਉਡਾਏਗਾ ਉਹਨੂੰ ਫੜਾਂਗੇ, ਔਰ ਗ੍ਰਿਫਤਾਰੀਆਂ ਹੋ ਰਹੀਆਂ, ਪਰਚੇ ਨੇ ਜਿਹੜੇ ਦਿੱਤੇ ਜਾ ਰਹੇ, ਗੁੱਡੀਆਂ ਫੜੀਆਂ ਜਾ ਰਹੀਆਂ, ਡੋਰਾਂ ਫੜੀਆਂ ਜਾ ਰਹੀਆਂ, ਪਤੰਗਾਂ ਫੜੀਆਂ ਜਾ ਰਹੀਆਂ, ਉਹਦੇ ਤੇ ਉਹਨਾਂ ਨੇ ਆਖਿਆ ਕਿ ਜੀ ਬਸੰਤ ਜਿਹੜੀ ਉਹ ਨਹੀਂ ਮਨਾਈ ਜਾ ਰਹੀ, ਨਾ ਸਰਕਾਰ ਵੱਲੋਂ ਇਜਾਜ਼ਤ ਦਿੱਤੀ ਜਾ ਰਹੀ। ਵੇਖੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰੀ ਹੁਕਮ ਤਗੜਾ ਨਿਕਲਦਾ ਜਾਂ ਪੁਲਿਸ ਦਾ ਸਰਕਾਰੀ ਹੁਕਮ ਤਗੜਾ ਨਿਕਲਦਾ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਦੇ ਆ ਜੀ। ਸਾਡੀਆਂ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube ਔਰ ਇੰਸਟਾਗ੍ਰਾਮ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਔਰ ਇਹਦੇ ਨਾਲ ਹੀ ਅੱਜ ਦੇ ਇਸ ਬੁਲਟਨ 'ਚ ਮੈਨੂੰ ਪਰਵੀਨ ਮਸੂਦ ਨੂੰ ਇਜਾਜ਼ਤ ਦਿਓ। ਫਿਰ ਮਿਲਾਂਗੇ, ਉਹਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਰਿਆਂ ਦਾ ਰੱਬ ਰਾਖਾ।